ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ, ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ ਤਲਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਜੱਸੀ ਗਿਆਓ ਬੇਕਸਫੀਲਡ ਤੋਂ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਸਰਬਜੀਤ ਸਿੰਘ ਚੋਕਰ ਟਰਲਿਕ, ਸੁੱਚਾ ਸਿੰਘ ਪ੍ਰਿਜ਼ਨਰ, ਬਹਾਦਰ ਸਿੰਘ ਗਿੱਲ ਪਾਵਲਰ, ਸਤਨਾਮ ਸਿੰਘ ਸ਼ੇਰ ਗਿਆ ਸਲਮਾ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ। ਖਾਲਸਾ ਇੰਸ਼ੋਰੈਂਸ ਬਾਰੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਉਹਨਾਂ ਦਾ ਫ਼ੋਨ ਨੰਬਰ 4082722500। ਹੁਣ ਚੱਲਦੇ ਹਾਂ ਕੁਛ ਕੁ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ, ਜੇਲ੍ਹਾਂ ਦੇ ਵਿੱਚ ਬੜੀ ਦੇਰ ਤੋਂ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਬੜਾ ਕੁਛ ਹੁੰਦਾ ਆ ਅਤੇ ਉੱਥੇ ਕਦੀ ਜਨਮ ਦਿਨ ਵੀ ਮੰਗਾਏ ਜਾਂਦੇ, ਕਦੀ ਫੋਨਾਂ ਦਾ ਆ ਅਤੇ ਕਦੀ ਉੱਥੋਂ ਦੜਾ ਲੈ ਜਾਂਦੇ ਬੰਦੇ। ਅਤੇ ਇਸੇ ਦੇ ਨਾਲ ਇੱਕ ਹੋਰ ਗੱਲ ਬਾਹਰ ਆਈ ਆ, ਜਿਹੜੀ ਨਸ਼ੇ ਦੀ ਤਸਕਰੀ ਦਾ ਮਾਮਲਾ ਆ ਜੇਲ੍ਹ ਦੇ ਅੰਦਰ, ਉਹ ਬਾਹਰ ਆਇਆ। ਚਲੀ ਜੀ, ਕਿਉਂਕਿ ਬਾਹਰ ਵਾਲੀ ਜਿਹੜੀ ਤਸਕਰੀ ਆ ਉਹਦੇ ਵਾਸਤੇ ਤਾਂ ਗੱਲਬਾਤ ਚੱਲਦੀ ਰਹਿੰਦੀ ਆ। ਉਹਦੇ ਲਈ STS ਵੀ ਬਣੀ ਹੋਈ ਆ, ਉਹਦੇ ਵਾਸਤੇ ਅਦਾਲਤਾਂ ਵੀ ਨੋਟਿਸ ਲੈਂਦੀਆਂ ਨੇ, ਉਹਦਾ ਚਰਚਾ ਵੀ ਜਿਹੜਾ ਨਹੀਂ ਹੁੰਦਾ। ਪਰ ਜੇਲ੍ਹਾਂ ਦੇ ਅੰਦਰ ਜਿਹੜੀ ਨਸ਼ੇ ਦੀ ਸਪਲਾਈ ਹੁੰਦੀ ਆ, ਇੱਕ ਬਹੁਤ ਵੱਡਾ ਇਹ ਕਾਰੋਬਾਰ ਹੈ, ਇੱਕ ਵੱਖਰੀ ਸਲਤਨਤ ਅੰਦਰ ਜਿਹੜੀ ਵੀ ਉਹ ਬਣੀ ਹੋਈ ਹੈ। ਕਿਤੇ ਟਾਵੀਂ ਕੋਈ ਖਬਰ ਜਿਹੜੀ ਆ ਉਹ ਬਾਹਰ ਆਉਂਦੀ ਹੈ, ਤੇ ਆਉਂਦੀ ਵੀ ਇਸ ਤਰੀਕੇ ਦੀ ਹੈ ਕਿ ਬਹੁਤੇ ਲੋਕ ਜਿਹੜੇ ਉਹ ਹੈਰਾਨ ਰਹਿ ਜਾਂਦੇ ਆ ਕਿ ਏਦਾਂ ਇਸ ਤਰੀਕੇ ਨਾਲ ਵੀ ਜਿਹੜੀ ਆ ਜੀ ਉਹ ਤਸਕਰੀ ਹੋ ਸਕਦੀ ਹੈ। ਸੋ ਜੇਲ੍ਹ ਅਧਿਕਾਰੀਆਂ ਤੇ ਕੈਦੀਆਂ ਦੇ ਵਿਚਾਲੇ ਜਿਹੜੀ ਜੁਗਲਬੰਦੀ ਹੈ ਜੀ, ਉਹਦਾ ਕੇਸ ਸਾਹਮਣੇ ਆਇਆ। ਇਹਦੇ ਵਾਸਤੇ ਇੱਕ ਜਿਹੜਾ ਜੇਲ੍ਹ ਅਧਿਕਾਰੀ ਆ ਉਹਦੇ ਵੱਲੋਂ ਜਿਹੜੀ ਇੱਕ ਭ੍ਰਿਸ਼ਟਾਚਾਰ ਵਾਲਾ ਜਿਹੜਾ ਪੈਸਾ, ਉਹਦੇ ਲਈ ਇੱਕ ਕੈਦੀ ਦੇ ਪਿਓ ਦਾ ਬੈਂਕ ਖਾਤਾ ਜਿਹੜਾ ਉਹ ਵਰਤਿਆ, ਜਿਹੜਾ ਉਹ ਜਾ ਰਿਹਾ। ਫਰੀਦਕੋਟ ਜੇਲ੍ਹ ਦੇ ਵਿੱਚ ਨਸ਼ਿਆਂ ਦੀ ਜਿਹੜੀ ਸਮਗਲਿੰਗ ਆ ਉਹਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ। ਉੱਥੇ ਜਿਹੜਾ ਡਿਪਟੀ ਸੁਪਰਡੈਂਟ ਹੈ ਜੇਲ੍ਹਾਂ ਦਾ, ਕਰਮਜੀਤ ਸਿੰਘ ਭੁੱਲਰ, ਉਹਦੇ ਖਿਲਾਫ ਬੈਂਕ ਖਾਤਾ ਖੁਲਵਾਉਣ ਤੇ ਇਹਦੀ ਜਿਹੜੀ ਇਹਦੀ ਟੇਕ ਕੇਅਰ ਕਰਨ ਸੰਬੰਧੀ ਦੋਸ਼ ਜਿਹੜੇ ਉਹ ਲੱਗੇ ਆ। ਜਿਹੜੇ ਰਿਟਾਇਰਡ ਜਸਟਿਸ ਨੇ ਉਹਨਾਂ ਨੇ ਜਿਹੜੀ ਇਹਦੀ ਪੜਤਾਲ ਕੀਤੀ, ਉਹਦੇ ਵਿੱਚ ਇਹ ਪਤਾ ਲੱਗਿਆ ਕਿ ਜਿਹੜਾ ਨਸ਼ੇ ਦਾ ਇੱਕ ਸਮਗਲਰ ਪ੍ਰਗਟ ਸਿੰਘ, ਉਹਦੇ ਨਾਲ ਮਿਲ ਕੇ ਉਹਦੇ ਪਿਓ ਗੁਰਦੇਵ ਸਿੰਘ ਦੇ ਨਾਂ ਦੇ ਉੱਤੇ ਉਹਨੇ ਖਾਤਾ ਖੋਲਿਆ, ਜੇਲ੍ਹ ਦੇ ਅੰਦਰ ਨਸ਼ੇ ਵੇਚਦੇ ਸੀਗਾ, ਔਰ ਇਸ ਖਾਤੇ ਦੇ ਵਿੱਚ ਫਿਰ ਸਿੱਧੇ ਪੈਸੇ ਜਿਹੜੇ ਆ ਉਹ ਜਾਂਦੇ ਸੀ। ਰਾਜਸਥਾਨ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੋਂ ਇਸ ਖਾਤੇ ਦੇ ਵਿੱਚ ਪੈਸੇ ਜਿਹੜੇ ਆ ਉਹ ਜਮ੍ਹਾਂ ਹੋਏ ਆ। ਗੁਰਦੇਵ ਸਿੰਘ ਮੂਲ ਰੂਪ ਦੇ ਵਿੱਚ ਗਰੀਬ ਕਿਸਾਨ ਹੈ, ਪਰ ਉਹਦੇ ਖਾਤੇ ਦੇ ਵਿੱਚ ਲੱਖਾਂ ਰੁਪਈਏ ਜਿਹੜੇ ਆ ਜੀ ਉਹ ਪਏ ਆ, ਇਸ ਡਿਪਟੀ ਜੇਲ੍ਹ ਸੁਪਰਡੈਂਟ ਦੇ ਕਹੇ ਜਾ ਰਹੇ ਆ। ਇਹ ਜਿਹੜਾ ਡਿਪਟੀ ਜੇਲ੍ਹ ਸੁਪਰਡੈਂਟ ਹੈ ਜੀ, ਹਰ ਜਗ੍ਹਾ ਦੇ ਉੱਤੇ ਜਿੱਥੇ ਉਹਦੀ ਬਦਲੀ ਵੀ ਹੁੰਦੀ ਸੀ, ਡਿਊਟੀ 'ਚ ਅਣਗਹਿਲੀ ਵਰਤਣ, ਗੈਂਗਸਟਰਾਂ ਤੇ ਤਸਕਰਾਂ ਦੇ ਨਾਲ ਸਾਜ਼ਬਾਜ਼ ਹੋਣ ਦੇ ਦੋਸ਼ਾਂ ਦਾ ਸਾਹਮਣਾ ਜਿਹੜਾ ਉਹ ਕਰ ਰਿਹਾ। ਜੇਲ੍ਹ ਵਿਭਾਗ ਨੇ ਇਸ ਨਵੀਂ ਕਾਰਜ ਪ੍ਰਣਾਲੀ ਤੋਂ ਜਿਹੜੇ ਜੀ ਉਹ ਬਹੁਤ ਪਰੇਸ਼ਾਨ ਹੈ। ਇਹ ਦੱਸਿਆ ਗਿਆ ਜੀ ਕਿ ਹੋਰ ਅਫਸਰਾਂ ਦੇ ਵੱਲੋਂ ਵੀ ਇਸੇ ਤਰ੍ਹਾਂ ਦੇ ਹੱਥਕੰਡੇ ਜਿਹੜੇ ਆ ਜੀ ਉਹ ਵਰਤੇ ਜਾ ਰਹੇ ਹੋਣਗੇ। ਅਕਾਊਂਟ ਕਿਸੇ ਦਾ ਉਹਨੂੰ ਪਤਾ ਹੀ ਨਹੀਂ ਕਿ ਉਹਦੇ ਨਾਮ ਦੇ ਉੱਤੇ ਅਕਾਊਂਟ ਜਿਹੜਾ ਜੀ ਉਹ ਆਪਰੇਟ ਹੋ ਰਿਹਾ, ਉਹਦੇ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਤੇ ਉਹਦੇ ਤੋਂ ਫਿਰ ਜਿਹੜਾ ਜੀ ਉਹ ਕਾਰਡ ਦੇ ਰਾਹੀਂ ਜਿਹੜਾ ਉਹ ਪੈਸੇ ਅੱਗੇ ਕਢਾ ਲੈਂਦਾ ਸੀ। ਸੋ ਇਹ ਜੁਗਾੜਬੰਦੀ ਹੈ ਜੀ, ਜਿਹਦੇ ਵਿੱਚ ਸਿਸਟਮ ਵੀ ਪੂਰਾ ਉਹ ਫੇਲ ਹੋ ਗਿਆ, ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਕੀ ਚੱਲ ਰਿਹਾ। ਬਿਲਕੁਲ ਜੀ, ਬੰਦਾ ਗਰੀਬ ਆ ਪਰ ਉਹਦੇ ਅਕਾਊਂਟ 'ਚ ਪੈਸੇ ਇੰਨੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੇ ਪ੍ਰਧਾਨ ਦੀ, ਤੇ ਉਸ ਦੀ ਪ੍ਰਕਿਰਿਆ ਸ਼ੁਰੂ। ਐਕਚੁਅਲੀ ਹੈ ਤਾਂ ਇਹ ਤੁਸੀਂ ਕਹੋ ਜੀ ਇੱਕ ਫਾਰਮੈਲਿਟੀ ਆ, ਲੱਗਦਾ ਨਹੀਂ ਕਿ ਕੋਈ ਬਹੁਤ ਵੱਡੀ ਜਿਹੜੀ ਅੜਚਣ ਆ ਉਹ ਆਉਣੀ ਹੈ। ਸੋ ਅੱਜ ਜਿਹੜੇ ਮੀਤ ਪ੍ਰਧਾਨ ਨੇ ਰਾਹੁਲ ਗਾਂਧੀ ਹੋਰੀ, ਉਹ ਕਾਂਗਰਸ ਪ੍ਰਧਾਨ ਦੇ ਅਹੁਦੇ ਦੇ ਵਾਸਤੇ ਆਪਣੇ ਨਾਮਜ਼ਦਗੀ ਪੇਪਰ ਜਿਹੜੇ ਆ ਉਹ ਦਾਖਲ ਕਰਨਗੇ। ਇਹ ਕਿਹਾ ਜਾ ਰਿਹਾ ਜੀ ਕਿ ਸੋਨੀਆ ਗਾਂਧੀ ਹੋਰੀ ਉਹਨਾਂ ਦੇ ਨਾਂ ਦੀ ਤਜਵੀਜ਼ ਜਿਹੜੀ ਉਹ ਪੇਸ਼ ਕਰਨਗੇ। ਕਾਂਗਰਸ ਦੀਆਂ ਸਾਰੀਆਂ ਇਕਾਈਆਂ ਦੇ ਵੱਲੋਂ ਰਾਹੁਲ ਗਾਂਧੀ ਦੇ ਪ੍ਰਸਤਾਵ ਦੇ ਸਮਰਥਨ ਲਈ ਨਾਮਜ਼ਦਗੀਆਂ ਦਾਖਲ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਜੀ। ਔਰ ਜਿਹੜੇ ਨਾਮਜ਼ਦਗੀ ਪੇਪਰ ਨੇ ਜੀ, ਇਹਦੇ 4 ਸੈਟ ਪਾਰਟੀ ਦੇ ਸੀਨੀਅਰ ਆਗੂਆਂ ਦੇ ਵੱਲੋਂ ਦਾਖਲ ਜਿਹੜੇ ਕੀਤੇ ਜਾਣਗੇ, ਜਿਹਦੇ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ, ਆਲ ਇੰਡੀਆ ਕਾਂਗਰਸ ਕਮੇਟੀ ਦੇ ਅਹੁਦੇਦਾਰ ਜਿਹੜੇ ਆ ਉਹ ਸ਼ਾਮਲ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਦਿੱਲੀ ਜਿਹੜਾ ਉਹ ਪਹੁੰਚੇ ਹੋਏ ਨੇ, ਔਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਉਹਨਾਂ ਨੇ ਰਾਹੁਲ ਗਾਂਧੀ ਦੇ ਨਾਮ ਵਾਲੇ ਪ੍ਰਸਤਾਵ ਦੇ ਉੱਤੇ ਸਾਈਨ ਜਿਹੜੇ ਆ ਉਹ ਕੀਤੇ ਆ। ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਸਿਖਰਲੇ ਅਹੁਦੇ ਦੇ ਵਾਸਤੇ ਕਾਂਗਰਸ ਦੇ ਉਪ ਪ੍ਰਧਾਨ ਦੀ ਨਾਮਜ਼ਦਗੀ ਜਿਹੜੀ ਹੈ ਜੀ ਇਹ ਪਾਰਟੀ ਨੂੰ ਇੱਕ ਨਵੀਂ ਦਿਸ਼ਾ ਜਿਹੜੀ ਆ ਉਹ ਦੇਊਗੀ।
ਐਕਚੁਅਲੀ ਜਿਹੜੀ ਹੈ ਜੀ ਵੈਸੇ ਤਾਂ ਵੋਟਾਂ ਜਿਹੜੀਆਂ ਜੀ ਉਹ ਪੈਣੀਆਂ ਨੇ ਅਗਲੇ ਹਫ਼ਤੇ ਜਿਹੜਾ ਜਾ ਕੇ, ਔਰ ਇਹਦੇ ਨਤੀਜੇ ਜਿਹੜੇ ਨੇ ਉਹ ਗੁਜਰਾਤ ਚੋਣਾਂ ਦੇ ਜਿਹੜੇ ਨਤੀਜੇ ਆਉਣੇ ਆ ਉਹ ਤੋਂ ਅਗਲੇ ਦਿਨ ਆਉਣੇ ਆ, ਭਾਵ ਕਿ 19 ਦਸੰਬਰ ਨੂੰ। ਪਰ ਕਿਉਂਕਿ ਨਾਮਜ਼ਦਗੀਆਂ ਦਾ ਜਿਹੜਾ ਲਾਸਟ ਦਿਨ ਹੋਊਗਾ ਕੱਲ ਦਾ, ਉਹਦੇ ਤੋਂ ਬਾਅਦ ਜਿਹੜਾ ਨਾਮ ਆਉਣ ਦੇ ਕਿਸੇ ਦੇ ਚਾਂਸਿਸ ਨਹੀਂ ਗੇ ਹੋਰ ਦੇ। ਸੋ ਇਸ ਕਰਕੇ ਉਸ ਤੱਕ ਜਿਹੜੀ ਇਹਦੀ ਚੋਣ ਪ੍ਰਕਿਰਿਆ ਤੱਕ ਕਹਾਣੀ ਜਾਣੀ ਨਹੀਂ ਹੈ। ਇਸ ਗੱਲ ਦੀ ਉਮੀਦ ਹੈ ਕਿ ਕੱਲ ਨੂੰ ਜਿਹੜਾ ਦੀ ਉਹ ਤਕਰੀਬਨ ਡਿਕਲੇਅਰ ਹੋ ਜਾਣਾ ਕਿ ਅਗਲੇ ਪ੍ਰਧਾਨ ਜਿਹੜੇ ਆ ਉਹ ਬਣ ਜਾ ਰਹੇ ਆ ਰਾਹੁਲ ਗਾਂਧੀ ਹੋਰੀ। ਆਫੀਸ਼ੀਅਲੀ ਜਿਹੜੀ ਅਨਾਉਂਸਮੈਂਟ ਹੈ ਉਹ ਕਾਂਗਰਸ ਕਦੋਂ ਕਰਦੀ ਹੈ ਇਹਦਾ ਇੰਤਜ਼ਾਰ ਹੋਊਗਾ। ਇਹਦੀ ਪ੍ਰਕਿਰਿਆ ਦਿੱਲੀ ਦੇ ਵਿੱਚ ਜਿਹੜੀ ਹੈ ਜੀ ਉਹ ਆਰੰਭੀ ਜਾ ਚੁੱਕੀ। ਬਿਲਕੁਲ ਜੀ, ਉੱਥੇ ਸਾਰਿਆਂ ਨੂੰ ਪਤਾ ਕਿ ਇਸ ਪਰਿਵਾਰ ਦੇ ਵਿੱਚ ਹੀ ਰਹਿਣਾ ਸਾਰਾ ਕੁਛ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਇਹਨਾਂ ਨੇ ਨਗਰ ਨਿਗਮ ਦੀਆਂ ਚੋਣਾਂ ਲੜਨੀਆਂ, ਪਰ ਉਮੀਦਵਾਰਾਂ ਦੀ ਘਾਟ। ਬਿਲਕੁਲ ਜੀ, ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੋ ਹਾਲਾਤ ਬਣੇ ਸੀਗੇ ਉਹ ਸਭ ਨੂੰ ਪਤਾ ਜੀ। ਬੜਾ ਕੁਛ ਉਸ ਦੇ ਬਾਰੇ ਦੇ ਵਿੱਚ ਉਦੋਂ ਵੀ ਚੱਲਦਾ ਸੀਗਾ। ਉਦੋਂ ਤਾਂ ਇੱਕ ਅਨਾਰ ਕਈ ਬਿਮਾਰ ਵਾਲੀ ਗੱਲ ਸੀਗੀ। ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜੀਆਂ ਸੀਗੀਆਂ ਜੀ ਉਹ ਲੜਾਈਆਂ ਤੱਕ ਜਿਹੜੀਆਂ ਹੋਈਆਂ ਕਿ ਕਿੱਥੋਂ ਕਿਹਨੂੰ ਟਿਕਟ ਦੇਣੀ ਆ। ਇੱਕ ਹਲਕੇ ਦੇ ਵਾਸਤੇ 15-15, 20 ਲੋਕ ਜਿਹੜੇ ਉਹ ਦਾਅਵੇਦਾਰ ਸੀਗੇ। ਪਰ ਜਦੋਂ ਪਾਰਟੀ ਸੱਤਾ ਦੇ ਵਿੱਚ ਨਹੀਂ ਆਈ ਔਰ ਆਪੋਜੀਸ਼ਨ ਪਾਰਟੀ ਬਣ ਗਈ, ਜਾਂ ਜਿਹੜਾ ਖਾਸ ਤੌਰ ਦੇ ਉੱਤੇ ਇਹਦਾ ਸੀਗਾ ਵਾਲੰਟੀਅਰ, ਉਹ ਨਾਰਾਜ਼ ਹੋ ਗਿਆ ਇੱਕ ਕਿਸਮ ਦੇ ਨਾਲ, ਕਿਉਂਕਿ ਵਾਲੰਟੀਅਰ ਜਿਹੜਾ ਸੀਗਾ ਉਹ ਇਗਨੋਰ ਕੀਤਾ ਗਿਆ। ਜਿੱਥੇ ਜਿੱਥੇ ਵਾਲੰਟੀਅਰ ਖੜੇ ਹੋਏ ਉਹ ਸੀਟਾਂ ਕੱਢ ਵੀ ਗਏ। ਜਿੱਥੇ ਜਿੱਥੇ ਬਾਹਰਲੀਆਂ ਪਾਰਟੀਆਂ ਤੋਂ ਲਿਆ ਕੇ ਉਮੀਦਵਾਰ ਜਿਹੜੇ ਸੀ ਉਹ ਫਿੱਟ ਕੀਤੇ ਗਏ, ਜਾਂ ਪੈਸੇ ਪੂਸੇ ਲੈ ਕੇ ਜਿਹੜੇ ਫਿੱਟ ਕੀਤੇ ਗਏ ਉਹ ਹਾਰ ਗਏ। ਉਹ ਸਭ ਨੂੰ ਜਿਹੜਾ ਜੀ ਉਹ ਪਤਾ। ਹੁਣ ਹੋਇਆ ਕੀ ਹੈ ਜੀ, ਜਿਹੜੇ ਹਾਰਨ ਵਾਲੇ ਸੀਗੇ ਉਹ ਤਾਂ ਕਿਨਾਰਾ ਕਰ ਗਏ ਪਾਰਟੀ ਤੋਂ, ਕਿਉਂਕਿ ਉਹ ਮਹਿਜ਼ ਚੋਣਾਂ ਜਿੱਤਣ ਦੇ ਵਾਸਤੇ ਜਾਂ ਚੋਣ ਲੜਨ ਦੇ ਵਾਸਤੇ ਹੀ ਜਿਹੜਾ ਉਹ ਸ਼ਾਮਿਲ ਹੋਏ ਸੀਗੇ, ਔਰ ਉਹ ਲੱਭਦੇ ਨਹੀਂ। ਜਿਹੜਾ ਵਾਲੰਟੀਅਰ ਵਰਗ ਸੀਗਾ ਉਹ ਇਸ ਪੱਖੋਂ ਨਿਰਾਸ਼ ਹੋ ਕੇ ਜਿਹੜਾ ਜੀ ਪਿੱਛੇ ਹਟ ਗਿਆ ਕਿ ਉਹਨਾਂ ਦੀ ਸੁਣਵਾਈ ਹੋਣੀ ਜਿਹੜੀ ਉਹ ਬੰਦ ਹੋ ਗਈ, ਜਿਹਦੇ ਕਰਕੇ ਇਸ ਵੇਲੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਉਹਦੇ ਵਿੱਚ ਹਾਲਾਤ ਜਿਹੜੇ ਆ ਜੀ ਇਹ ਬਣੇ ਹੋਏ ਆ ਕਿ ਬੇਸ਼ੱਕ ਆਮ ਆਦਮੀ ਪਾਰਟੀ ਨੇ ਕੁਝ ਥਾਵਾਂ ਦੇ ਉੱਤੇ ਪਹਿਲ ਕੀਤੀ ਹੈ ਉਮੀਦਵਾਰ ਜਿਹੜੇ ਦੀ ਅਨਾਊਂਸ ਕਰਨ ਦੇ ਵਾਸਤੇ, ਪਰ ਇਹ ਵੀ ਹੈ ਕਿ ਸਾਰੀਆਂ ਸੀਟਾਂ ਦੇ ਉੱਤੇ ਉਹ ਫਿਲ ਜਿਹੜਾ ਦੀ ਉਹ ਕਰ ਸਕੂਗੀ ਉਮੀਦਵਾਰ। ਇਹ ਅਜੇ ਹਾਲ ਦੀ ਘੜੀ ਇੱਕ ਕੁਐਸਚਨ ਮਾਰਕ ਜਿਹੜਾ ਉਹ ਬਣਿਆ ਹੋਇਆ। ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਇਹਦੀ ਜਿਹੜੀ ਪ੍ਰੈਸ ਕਾਨਫਰੰਸ ਸੀਗੀ ਜੀ, ਉਹਦੇ ਵਿੱਚ ਵੀ ਨਿਗਮ ਚੋਣਾਂ ਘੱਟ, ਸੁਖਪਾਲ ਸਿੰਘ ਖਹਿਰਾ ਹੋਰਾਂ ਵਾਲਾ ਮਾਮਲਾ ਜੀ ਉਹ ਜ਼ਿਆਦਾ ਛਾਇਆ ਰਿਹਾ। ਆਮ ਆਦਮੀ ਪਾਰਟੀ ਜਿਹੜੀ ਹੈ ਜੀ ਅੰਮ੍ਰਿਤਸਰ ਨਗਰ ਨਿਗਮ ਦੇ 85 ਵਾਰਡਾਂ, ਜਲੰਧਰ ਦੇ 80 ਵਾਰਡਾਂ ਤੇ ਪਟਿਆਲੇ ਦੇ 60 ਵਾਰਡਾਂ ਦੇ ਵਾਸਤੇ ਉਹਨੂੰ ਉਮੀਦਵਾਰ ਜਿਹੜੇ ਆ ਉਹ ਲੱਭਣੇ ਔਖੇ ਹੋਏ ਪਏ ਆ। ਅੱਧ ਪਚੱਧੇ ਦੇ ਜਿਹੜੇ ਆ ਜੀ ਉਹ ਐਲਾਨੇ ਆ। ਨਗਰ ਨਿਗਮ ਚੋਣਾਂ ਦੀ ਉਮੀਦਵਾਰਾਂ ਦੇ ਵਾਸਤੇ 8-8 ਮੈਂਬਰੀ ਸਕਰੀਨਿੰਗ ਕਮੇਟੀ ਜਿਹੜੀ ਹੈ ਜੀ ਉਹਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ। ਇਹਦੇ ਵਿੱਚ 2-2 ਵਿਧਾਇਕ, ਸੂਬਾਈ ਮੀਤ ਪ੍ਰਧਾਨ, ਸੂਬਾਈ ਜਨਰਲ ਸਕੱਤਰ, ਜ਼ੋਨਲ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਜਿਹੜੇ ਉਹ ਸ਼ਾਮਿਲ ਕੀਤੇ ਗਏ ਆ। ਬਹੁਤੇ ਥਾਵਾਂ ਦੇ ਉੱਤੇ ਕੱਲਾ ਸਿੰਗਲ ਉਮੀਦਵਾਰ ਹੈ। ਉੱਥੇ ਫਿਰ ਕਾਹਦੀ ਸਕਰੀਨਿੰਗ ਜਿਹੜੀ ਹੈ ਜੀ ਉਹ ਹੋਣੀ ਆ ਇਹ ਨਹੀਂ ਪਤਾ ਜੀ। ਮੇਰਾ ਖਿਆਲ ਇਸ ਮਾਮਲੇ ਦੇ ਉੱਤੇ ਪਾਰਟੀ ਨੂੰ ਅਗਾਊਂ ਤਿਆਰੀ ਜਿਹੜੀ ਹੈ ਜੀ ਉਹ ਕਰਨੀ ਚਾਹੀਦੀ ਸੀ, ਜਿਹੜੀ ਕਿ ਕੀਤੀ ਨਹੀਂ। ਉਹਦਾ ਕਾਰਨ ਜਿਹੜਾ ਜੀ ਉਹ ਪਾਰਟੀ ਦੇ ਅੰਦਰ ਖਾਤੇ ਜੋ ਕੁਛ ਜਿਹੜਾ ਜੀ ਉਹ ਚੱਲੀ ਜਾ ਰਿਹਾ ਇੱਕ ਦੂਜੇ ਨੂੰ ਸਿੱਧੀ ਲਾਉਣ ਵਾਲਾ, ਸ਼ਾਇਦ ਕਿਤੇ ਨਾ ਕਿਤੇ ਉਹ ਵੀ ਜ਼ਿੰਮੇਵਾਰ ਹੈ। ਜੀ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਬੜੀ ਮਾੜੀ ਗੱਲ ਆ ਇਹ। ਤੇ ਆਪਾਂ ਫਾਇਰ ਬ੍ਰਿਗੇਡ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਬਹੁਤੇ ਸ਼ਹਿਰਾਂ ਦੇ ਵਿੱਚ ਕੋਈ ਵਧੀਆ ਪ੍ਰਬੰਧ ਨਹੀਂ ਫਾਇਰ ਬ੍ਰਿਗੇਡ ਦਾ। ਐਕਚੁਅਲੀ ਜੀ ਜਿਹੜਾ ਇੱਥੇ ਲੁਧਿਆਣੇ ਦੇ ਵਿੱਚ ਹਾਦਸਾ ਹੋਇਆ ਜਦੋਂ ਪਿਛਲੇ ਦਿਨੀ, ਜਿਹਦੇ ਵਿੱਚ 13 ਡੈਥ ਹੋ ਗਈਆਂ, ਇਦੋਂ ਬਾਅਦ ਇਹ ਮਾਮਲਾ ਇੱਕ ਵਾਰੀ ਫੇਰ ਬੜਾ ਚਰਚਾ ਦੇ ਵਿੱਚ ਜਿਹੜਾ ਹੈ। ਪਰ ਹਾਲਾਤ ਉਹੀ ਹੈ ਜੀ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਵੱਡੀ ਘਟਨਾ ਵਾਪਰਦੀ ਹੈ ਫਿਰ ਉਹਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਹੁੰਦੀ ਹੈ, ਪਰ ਬਾਅਦ ਦੇ ਵਿੱਚ ਫੇਰ ਸਾਰਾ ਕੁਛ ਜਿਹੜਾ ਜੀ ਉਹ ਭੁੱਲ ਭੁਲਾ ਜਾਂਦਾ। ਜੇ ਲੁਧਿਆਣੇ ਦੀ ਗੱਲ ਕਰੀਏ ਤਾਂ 20,000 ਤੋਂ ਵੱਧ ਇੱਥੇ ਜਿਹੜੀਆਂ ਜੀ ਉਹ ਸਨਅਤਾਂ ਨੇ, ਕੈਮੀਕਲ ਤੇ ਪੈਟਰੋਕੈਮੀਕਲ ਇੱਥੇ ਜਿਹੜਾ ਜੀ ਉਹ ਵਰਤਿਆ ਜਾਂਦਾ। ਉੱਨ ਦੀਆਂ ਦੁਕਾਨਾਂ ਭਰੀਆਂ ਪਈਆਂ ਨੇ। ਸ਼ਹਿਰ ਇੱਕ ਤਰੀਕੇ ਦੇ ਨਾਲ ਲੁਧਿਆਣਾ ਜਿਹੜਾ ਜੀ ਉਹ ਅੰਦਰੂਨੀ ਉਹਦਾ ਖੇਤਰ ਉਹ ਬਰੂਦ ਦੇ ਢੇਰ ਦੇ ਉੱਤੇ ਜਿਹੜਾ ਜੀ ਉਹ ਬੈਠਾ। ਫਾਇਰ ਬ੍ਰਿਗੇਡ ਦੇ ਕੋਲੇ ਅੱਗ ਬੁਝਾਊ ਗੱਡੀਆਂ ਤੋਂ ਇਲਾਵਾ ਹੋਰ ਕੋਈ ਸਾਜ਼ੋ ਸਮਾਨ ਜਿਹੜਾ ਜੀ ਉਹ ਹੈ ਨੀਗਾ। ਬਠਿੰਡਾ ਦੇ ਹਾਲਾਤ ਵੀ ਕੋਈ ਬਹੁਤੇ ਚੰਗੇ ਨੀਗੇ ਜੀ। ਬਠਿੰਡਾ ਹਾਲਾਂਕਿ ਜਿਹੜਾ ਜੀ ਇੱਕ ਤਾਂ ਫੌਜ ਦਾ ਇੱਥੇ ਜਿਹੜੀ ਛਾਉਣੀ ਆ, ਉਸ ਤੋਂ ਇਲਾਵਾ ਰਿਫਾਈਨਰੀ ਇੱਥੇ ਹੈ, ਤੇਲ ਦੇ ਡਿਪੂ ਨੇ ਇੱਥੇ, ਲਹਿਰਾ ਮੁਹੱਬਤ ਥਰਮਲ ਪਲਾਂਟ ਹੈ, ਹੁਣ ਹਵਾਈ ਅੱਡਾ ਹੈ, ਕੌਮੀ ਖਾਦ ਦਾ ਕਾਰਖਾਨਾ ਵੀ ਹੈ। ਇਹਦੇ ਬਾਵਜੂਦ
ਜਿਹੜੇ ਅੱਗ ਬੁਝਾਉਣ ਦੇ ਵਾਸਤੇ ਇਹਨਾਂ ਕੋਲੇ ਪੁਖਤਾ ਪ੍ਰਬੰਧ ਜਿਹੜੇ ਆ ਜੀ ਉਹ ਨਹੀਂ ਹੈਗੇ। ਇਹਨਾਂ ਸਾਰਿਆਂ ਕੋਲੇ ਆਪੋ ਆਪਣੇ ਫਾਇਰ ਸਟੇਸ਼ਨ ਹੈਗੇ ਆ, ਪਰ ਪੰਜਾਬ ਸਰਕਾਰ ਦਾ ਆਪਣਾ ਵੱਡਾ ਫਾਇਰ ਸਟੇਸ਼ਨ ਬਠਿੰਡਾ ਦੇ ਵਿੱਚ ਹੈ ਨੀਗਾ। ਨਗਰ ਨਿਗਮ ਦਾ ਜਿਹੜਾ ਫਾਇਰ ਸਟੇਸ਼ਨ ਹੈ ਜੀ ਉਹ ਰਾਮਪੁਰਾ ਤੋਂ ਬਿਨਾਂ ਪੂਰੇ ਜ਼ਿਲ੍ਹੇ ਨੂੰ ਜਿਹੜਾ ਉਹ ਸੰਭਾਲਦਾ। ਸੋ ਬਰੂਦ ਦੇ ਢੇਰ ਦੇ ਉੱਤੇ ਬੈਠਾ ਜੀ ਬਾਦਲਾਂ ਦਾ ਡਿਸਟ੍ਰਿਕਟ ਜਿਹੜਾ ਬਠਿੰਡਾ, ਬਾਕੀ ਸਾਰਾ ਕੁਝ ਕਰ ਲਿਆ, ਜੋ ਕੁਝ ਉੱਥੇ ਜਾ ਕੇ ਲਾਤਾ, ਪਰ ਇਸ ਪਾਸੇ ਵੱਲ ਕਿਸੇ ਨੇ ਪਿਛਲੇ ਸਾਲਾਂ ਦੇ ਦੌਰਾਨ ਧਿਆਨ ਹੀ ਨਹੀਂ ਦਿੱਤਾ। ਹਾਲਾਤ ਦੁਆਬੇ ਦੇ ਵੀ ਕੋਈ ਬਹੁਤੇ ਜਿਹੜੇ ਜੀ ਉਹ ਚੰਗੇ ਨੀਗੇ। ਦੁਆਬੇ ਦੀਆਂ 3 ਨਗਰ ਨਿਗਮਾਂ ਜਲੰਧਰ, ਫਗਵਾੜਾ ਤੇ ਹੁਸ਼ਿਆਰਪੁਰ ਦੇ ਵਿੱਚ ਅੱਗ ਬੁਝਾਉਣ ਦੇ ਪੁਖਤਾ ਪ੍ਰਬੰਧ ਹੀ ਹੈ ਨੀਗੇ ਜੀ। ਸਭ ਤੋਂ ਮਾੜਾ ਹਾਲ 12 ਲੱਖ ਦੀ ਆਬਾਦੀ ਵਾਲੇ ਜਲੰਧਰ ਸ਼ਹਿਰ ਦਾ। ਇਹਦੇ ਵਿੱਚ 3 ਫਾਇਰ ਸਟੇਸ਼ਨ ਨੇ, ਇੱਥੇ ਸਿਰਫ 46 ਮੁਲਾਜ਼ਮ ਜਿਹੜਾ ਜੀ ਉਹ ਸਾਰਾ ਕੰਮ ਦੇਖ ਰਹੇ ਆ। ਫਾਇਰਮੈਨ ਤੇ ਡਰਾਈਵਰ ਜਿਹੜੇ ਜੀ ਉਹ ਹੈ ਹੀ ਨਹੀਂ, ਟਾਵੇਂ ਨੇ, ਗੱਡੀਆਂ ਖੜੀਆਂ ਨੇ, ਚਲਾਊਗਾ ਕੌਣ? ਪ੍ਰੋਫੈਸ਼ਨਲ ਜਿਹੜੇ ਨੇ ਜੀ ਉਹਨਾਂ ਦੀ ਘਾਟ ਹੈ, ਨਵੀਆਂ ਭਰਤੀਆਂ ਕੀਤੀਆਂ ਹੀ ਨਹੀਂ ਗਈਆਂ ਜੀ। ਇਤਿਹਾਸਕ ਨਗਰ ਅੰਮ੍ਰਿਤਸਰ ਦੇ ਵੀ ਹਾਲਾਤ ਜਿਹੜਾ ਜੀ ਇਹੋ ਜਿਹੇ ਹੀ ਆ। ਉੱਥੇ ਵੀ ਰੱਬ ਆਸ ਰਹੀ ਹੈ, ਖਾਸ ਤੌਰ ਦੇ ਉੱਤੇ ਅੰਦਰੂਨੀ ਸ਼ਹਿਰ ਦੇ ਵਿੱਚ ਕਿਵੇਂ ਜੇ ਅੱਗ ਕੋਈ ਲੱਗੀ ਤੇ ਉੱਥੇ ਕਿਵੇਂ ਪਹੁੰਚਣਾ, ਇਹ ਜਿਹੜਾ ਜੀ ਨਹੀਂ ਪਤਾ। ਹਾਂ ਇੰਨਾ ਹੈ ਕਿ ਜਿਹੜੀ ਪੰਜਾਬ ਦੀ ਤੇ ਹਰਿਆਣੇ ਦੀ ਰਾਜਧਾਨੀ ਹੈ ਚੰਡੀਗੜ੍ਹ, ਉੱਥੇ ਆਧੁਨਿਕ ਜਿਹੜੀਆਂ ਜੀ ਉਹ ਚੀਜ਼ਾਂ ਜ਼ਰੂਰ ਹੈਗੀਆਂ ਨੇ। ਜਿਹੜਾ ਇੱਥੋਂ ਦਾ ਚੰਡੀਗੜ੍ਹ ਦਾ ਫਾਇਰ ਬ੍ਰਿਗੇਡ ਹੈ ਜੀ ਉਹ ਆਧੁਨਿਕ ਜਿੰਨੀਆਂ ਸਹੂਲਤਾਂ ਨੇ ਉਹਦੇ ਨਾਲ ਲੈਸ ਹੈ। ਉਹ ਭੀੜ ਵਾਲੀਆਂ ਥਾਵਾਂ ਤੇ ਵੀ ਪਹੁੰਚ ਸਕਦਾ, ਉੱਚੀਆਂ ਥਾਵਾਂ ਦੇ ਉੱਤੇ ਵੀ ਜਿਹੜਾ ਜੀ ਉਹ ਪਹੁੰਚ ਸਕਦਾ। ਜਦੋਂ ਲੁਧਿਆਣੇ ਦੇ ਵਿੱਚ ਅੱਗ ਲੱਗੀ ਆ ਤੇ ਹਾਲਾਤ ਜਿਹੜੇ ਜੀ ਇਹ ਸੀਗੇ ਕਿ ਜਿਹੜੇ ਫਾਇਰ ਕਰਮੀ ਨੇ ਉਹ ਵਿਚਾਰੇ ਬੋਰੀਆਂ ਜਿਹੜੀਆਂ ਸੀਗੀਆਂ ਉਹ ਗਿੱਲੀਆਂ ਕਰਕੇ ਆਪਣੇ ਉੱਤੇ ਪਾ ਕੇ ਅੱਗ ਦੇ ਅੰਦਰ ਜਿਹੜਾ ਉਹ ਕੁੱਦ ਰਹੇ ਸੀ, ਭਾਵ ਕਿ ਉਹਨਾਂ ਕੋਲੇ ਉਹ ਜਿਹੜੀਆਂ ਦੀ ਜੈਕਟਾਂ ਤੱਕ ਹੈ ਨਹੀਂ ਜਿਹਦੇ ਨਾਲ ਉਹ ਅੱਗ ਦੇ ਵਿੱਚ ਜਿਹੜਾ ਉਹ ਕੁੱਦ ਸਕਣ, ਔਰ ਇਸੇ ਕਰਕੇ ਉਹ ਮੌਤ ਦੇ ਮੂੰਹ ਜਾ ਪਏ। ਬਿਲਕੁਲ ਜੀ, ਲੀਡਰ ਵੀ ਖਾਈ ਜਾਂਦੇ ਸਾਰਾ ਕੁਛ। ਦੇਖੋ ਜੀ ਅੱਗ ਬੁਝਾਊ ਮਹਿਕਮੇ ਲਈ ਵੀ ਕੁਛ ਨਹੀਂ ਗਈ। ਤੇ ਅੱਗੇ ਆਪਾਂ ਨਰਮਾ ਬੈਲਟ ਦੀ ਜੇ ਗੱਲ ਕਰੀਏ ਤੇ ਆਧਾਰ ਕਾਰਡ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾਈਆਂ। ਐਕਚੁਅਲੀ ਜੀ ਆਧਾਰ ਕਾਰਡ ਇਹ ਠੀਕ ਹੈ, ਜਿਹੜੀ ਇੱਕ ਯੂਨੀਕ ID ਜਿਹੜੀ ਉਹ ਦੱਸੀ ਜਾ ਰਹੀ ਹੈ। ਕੁਝ ਪੱਖ ਇਹਦੇ ਜਿਹੜੇ ਉਹ ਚੰਗੇ ਵੀ ਹੈਗੇ ਨੇ, ਕਿਉਂਕਿ ਇਸ ਤਰ੍ਹਾਂ ਦੀ ਕੋਈ ID ਪਹਿਲਾਂ ਨਹੀਂ ਸੀਗੀ ਜਿਹਦੇ ਨਾਲ ਜਿਹੜਾ ਜੀ ਪਤਾ ਲਾਇਆ ਜਾ ਸਕੇ ਜਾਂ ਕੰਪਿਊਟਰਾਈਜ਼ ਜਿਹੜਾ ਜੀ ਉਹ ਸਿਸਟਮ ਕੀਤਾ ਜਾ ਸਕੇ। ਹੁਣ ਜਿਸ ਤੇਜ਼ੀ ਦੇ ਨਾਲ ਸਰਕਾਰ ਹਰ ਚੀਜ਼ ਦੇ ਨਾਲ ਜਿਹੜੀ ਹੈ ਜੀ ਉਹ ਜੋੜੀ ਜਾ ਰਹੀ ਹੈ, ਉਹ ਤੇਜ਼ੀ ਵੀ ਕਈ ਥਾਵਾਂ ਦੇ ਉੱਤੇ ਮੁਸ਼ਕਿਲਾਂ ਜਿਹੜੀਆਂ ਜੀ ਉਹ ਕ੍ਰੀਏਟ ਕਰ ਰਹੀ ਹੈ। ਮੈਂ ਇਹ ਦੱਸਦਾ ਜੀ ਕਿ ਜਿਨ੍ਹਾਂ ਨੇ ਫੋਨ ਇੱਥੇ ਲਏ ਹੋਏ ਨੇ, ਕਈ ਹੈਗੇ ਨੇ ਜਿਹੜੇ ਪ੍ਰਵਾਸੀ ਬਾਹਰ ਰਹਿੰਦੇ, ਉਹ ਪੱਕੇ ਫੋਨ ਇੱਥੇ ਸਵਿਚ ਆਫ ਕਰ ਜਾਂਦੇ ਆ, ਉਹਨਾਂ ਨੂੰ ਵੀ ਮੁਸ਼ਕਿਲ ਜਿਹੜੀ ਹੈ ਜੀ ਉਹ ਆਉਣੀ ਆ ਜੇ ਉਹ ਆਧਾਰ ਕਾਰਡ ਦੇ ਨਾਲ ਉਹਨਾਂ ਨੇ ਨਾ ਜੋੜਿਆ ਉਹਨੂੰ ਫੋਨ ਨੂੰ, ਕਿਉਂਕਿ ਫੋਨ ਜਿਹੜੇ ਨੇ ਫਿਰ ਉਹ ਬੰਦ ਹੋਣ ਦੇ ਚਾਂਸਸ ਜਿਹੜੇ ਹੈਗੇ ਆ। ਅਜੇ ਬੇਸ਼ੱਕ ਇਹ ਕਿਹਾ ਜਾ ਰਿਹਾ ਕਿ 31 ਦਸੰਬਰ ਤੱਕ ਆ, ਥੋੜੀ ਡੇਟ ਤਾਂ ਅੱਗੇ ਵੱਧ ਸਕਦੀ ਹੈ, ਪਰ ਜਿਹੜਾ ਨਰਮਾ ਪੱਟੀ ਦੇ ਵਿੱਚ ਮੁਸ਼ਕਿਲ ਜਿਹੜੀ ਕਿਸਾਨਾਂ ਨੂੰ ਆ ਰਹੀ ਹੈ ਉਹ ਆਧਾਰ ਕਾਰਡ ਦੀ ਵਜ੍ਹਾ ਕਰਕੇ ਆ ਰਹੀ ਹੈ ਜੀ। ਇਹ 1 ਦਸੰਬਰ ਦੀਆਂ ਸਹਿਕਾਰੀ ਸਭਾਵਾਂ ਨੇ ਉਹਦੇ ਵਿੱਚ ਜਿਹੜਾ ਪੁਆਇੰਟ ਆਫ ਸੇਲ ਮਸ਼ੀਨਾਂ ਦੇ ਰਾਹੀਂ ਖਾਦ ਦੀ ਜਿਹੜੀ ਆ ਉਹ ਵਿਕਰੀ ਕੀਤੀ ਗਈ ਆ। ਇਫਕੋ ਤੇ ਕ੍ਰਿਬਕੋ ਜਿਹੜੀਆਂ ਨੇ ਜੀ ਇਹਨਾਂ ਦੇ ਵੱਲੋਂ POS ਮਸ਼ੀਨਾਂ ਲਾਈਆਂ ਗਈਆਂ ਨੇ। ਇਹਨਾਂ ਮਸ਼ੀਨਾਂ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕੀਤਾ ਹੋਇਆ, ਔਰ ਪਹਿਲਾਂ ਮੈਂਬਰਾਂ ਦੇ ਮਸ਼ੀਨ ਦੇ ਉੱਤੇ ਫਿੰਗਰਪ੍ਰਿੰਟ ਲਏ ਜਾਂਦੇ ਆ, ਉਦੋਂ ਬਾਅਦ ਜਿਹੜੀ ਆ ਉਹ ਖਾਦ ਦਿੱਤੀ ਜਾਂਦੀ ਹੈ। ਕਿਸਾਨਾਂ ਤੇ ਮੈਂਬਰ ਔਰਤਾਂ ਦੇ ਫਿੰਗਰਪ੍ਰਿੰਟ ਇਹਨਾਂ ਮਸ਼ੀਨਾਂ ਦੇ ਨਾਲ ਮੈਚ ਨਹੀਂ ਕਰ ਰਹੇ, ਔਰ ਬਠਿੰਡਾ ਜ਼ਿਲ੍ਹੇ ਦੇ ਵਿੱਚ 193 ਪੇਂਡੂ ਸਹਿਕਾਰੀ ਸਭਾਵਾਂ ਨੇ ਜਿਹਦੇ ਵਿੱਚ POS ਮਸ਼ੀਨਾਂ ਲਾਈਆਂ ਗਈਆਂ ਨੇ। ਕਿਸਾਨਾਂ ਦੇ ਅੰਗੂਠੇ ਉਂਗਲਾਂ ਦੇ ਨਿਸ਼ਾਨਾਂ ਦਾ ਆਧਾਰ ਕਾਰਡ ਦੇ ਨਾਲ ਮੇਲ ਜਿਹੜਾ ਜੀ ਉਹ ਨਹੀਂ ਹੋ ਰਿਹਾ, ਜਿਹਦੇ ਕਰਕੇ ਉਹਨਾਂ ਨੂੰ ਜਿਹੜੀ ਹੈ ਜੀ ਉਹ ਖਾਦ ਨਹੀਂ ਮਿਲ ਰਹੀ। ਕਿਸਾਨ ਜਿਹੜੇ ਆ ਜੀ ਉਹ ਕਹਿੰਦੇ ਉਹਨਾਂ ਨੇ ਪੈਸੇ ਵੀ ਭਰ ਦਿੱਤੇ ਆ, ਹੁਣ ਉਂਗਲ ਦਾ ਨਿਸ਼ਾਨ ਆਧਾਰ ਕਾਰਡ ਦੇ ਨਾਲ ਉਹਨਾਂ ਦਾ ਜਿਹੜਾ ਜੀ ਉਹ ਮਿਲ ਨਹੀਂ ਰਿਹਾ। ਇਹਦੇ ਕਈ ਕਾਰਨ ਜਿਹੜੇ ਆ ਜੀ ਉਹ ਹੋ ਸਕਦੇ ਆ। ਇੱਕ ਤਾਂ ਜਦੋਂ ਇਹ ਆਧਾਰ ਕਾਰਡ ਜਿਹੜੇ ਆ ਉਹ ਬਣੇ ਆ ਉਦੋਂ ਕਾਹਲੀ ਦੇ ਨਾਲ ਜਿਹੜਾ ਜੀ ਉਹ ਬਣਾਏ ਗਏ ਆ, ਜਿਹਦੇ ਕਰਕੇ ਇਹ ਫਿੰਗਰਪ੍ਰਿੰਟਸ ਮਿਲ ਨਹੀਂ ਰਹੇ। ਦੂਸਰਾ ਕੁਛ ਜਿਹੜੇ ਜੀ ਉਹ ਇਹ ਵੀ ਕਹਿੰਦੇ ਨੇ ਕਿ ਜਿਹੜਾ ਮਿਹਨਤ ਕਸ਼ ਹੈ ਜੀ ਉਹਦੇ ਜਿਹੜੀਆਂ ਉਂਗਲਾਂ ਦੇ ਨਿਸ਼ਾਨ ਨੇ ਸ਼ਾਇਦ ਉਹ ਕਿਤੇ ਨਾ ਕਿਤੇ ਜਿਹੜੇ ਜੀ ਉਹ ਮਿਟ ਜਾਂਦੇ ਆ, ਜਿਹਦੇ ਕਰਕੇ ਜਿਹੜੀ ਮਸ਼ੀਨ ਆ ਉਹ ਫਿਰ ਉਹਨੂੰ ਪਿਕ ਨਹੀਂ ਕਰਦੀ। ਹਾਲਾਂਕਿ ਸਾਰੀਆਂ ਉਂਗਲਾਂ ਜਿਹੜੀਆਂ ਨੇ ਜੀ ਉਹਨਾਂ ਦੇ ਨਿਸ਼ਾਨ ਲਏ ਜਾਂਦੇ ਆ, ਪਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜਾ ਪੂਅਰ ਸਿਸਟਮ ਹੈ, ਜਿਹੜੀਆਂ ਮਸ਼ੀਨਾਂ ਵਗੈਰਾ ਲਾਈਆਂ ਗਈਆਂ ਨੇ ਉਹ ਇੰਨੀਆਂ ਸੈਂਸਿਟਿਵ ਨਹੀਂ ਹੈ ਕਿ ਉਹ ਪਿਕ ਕਰ ਸਕਣ। ਪਰ ਇਹ ਮੁਸ਼ਕਿਲ ਦਾ ਸਾਹਮਣਾ ਜਿਹੜਾ ਜੀ ਉਹ ਕਿਸਾਨਾਂ ਨੂੰ ਕਰਨਾ ਪੈ ਰਿਹਾ, ਜਿਨ੍ਹਾਂ ਦਾ ਕਸੂਰ ਕੋਈ ਨਹੀਂ ਜੀ, ਮੈਂ ਸਿਰਫ ਉਹ ਕਸੂਰੇ ਫਿੰਗਰਪ੍ਰਿੰਟ ਮੈਚ ਨਹੀਂ ਕਰ ਰਹੇ, ਜਿਹਦੇ ਕਰਕੇ ਪੈਸੇ ਭਰਾਏ ਹੋਣ ਦੇ ਬਾਵਜੂਦ ਉਹਨਾਂ ਨੂੰ ਖਾਦ ਨਹੀਂ ਮਿਲਦੀ। ਤੇ ਅੱਗੇ ਆਪਾਂ HPC ਦੇ ਨਵੇਂ ਪ੍ਰਧਾਨ ਦੀ ਜੇ ਗੱਲ ਕਰੀਏ ਤਾਂ ਉਸ ਦਾ ਵਿਰੋਧ ਬਿਲਕੁਲ ਜਾਰੀ।
ਬਿਲਕੁਲ ਜੀ। ਐਕਚੁਅਲੀ ਇਹ ਜਿਹੜਾ ਅਸਲ ਦੇ ਵਿੱਚ ਤਾਂ ਮਾਮਲਾ ਜਿਹੜਾ ਜੀ ਜਿੱਦਣ ਤੋਂ ਪ੍ਰਧਾਨ ਬਣੇ ਆ ਉਦੋਂ ਅਗਲੇ ਦਿਨ ਤੋਂ ਹੀ ਸ਼ੁਰੂ ਹੋ ਗਿਆ ਔਰ ਉਹਨਾਂ ਦਾ ਵਿਰੋਧ ਜਿਹੜਾ ਜੀ ਉਹ ਨਿਰੰਤਰ ਜਾਰੀ ਆ। ਪਹਿਲਾਂ ਤਾਂ ਜਿਹੜਾ ਵੱਡਾ ਭੰਬਲ ਭੂਸਾ ਕ੍ਰੀਏਟ ਹੋਇਆ ਉਹ ਇਹ ਆ ਕਿ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕਹਿੰਦੇ ਮੈਂ ਸਰਸੇ ਡੇਰੇ ਗਿਆ ਹੀ ਨਹੀਂ ਕਦੀ। ਫਿਰ ਜਿਹੜਾ ਜੀ ਉਹਨਾਂ ਨੂੰ ਜਿਹੜੀ ਤਨਖਾਹ ਲਾਈ ਗਈ ਸੀ ਉਹ ਕਿਉਂ ਲਾਈ ਗਈ, ਉਹਨਾਂ ਨੇ ਉਹ ਭੁਗਤੀ ਕਿਉਂ, ਇਹ ਸਵਾਲ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰੀ ਕਹਿੰਦੇ ਜੀ ਕਿ ਜਦੋਂ ਕਿਸੇ ਨੇ ਤਨਖਾਹ ਲਾਈ ਹੋਈ ਭੁਗਤ ਲਈ ਤੇ ਉਦੋਂ ਬਾਅਦ ਉਹ ਕਿਸੇ ਕਿਸਮ ਦਾ ਦੋਸ਼ੀ ਨਹੀਂ ਰਹਿ ਜਾਂਦਾ, ਉਹਦੀ ਵਾਪਸੀ ਜਿਹੜੀ ਆ ਉਹ ਪੰਥ ਦੇ ਵਿੱਚ ਹੋ ਜਾਂਦੀ ਹੈ। ਚਲੋ ਮੰਨ ਲਿਆ ਜੀ ਉਹਨਾਂ ਦੀ ਵਾਪਸੀ ਹੋ ਗਈ। ਉਹ ਕਹੀ ਜਾਂਦੇ ਆ ਜੀ ਮੈਂ ਗਿਆ ਨਹੀਂ, ਪਰ ਉਹਨਾਂ ਨੂੰ ਤਨਖਾਹ ਜਿਹੜੀ ਲਾਈ ਗਈ। ਔਰ ਜਿਹੜੇ ਸਵਾਲ ਨੇ ਉਹ ਕਮੇਟੀ ਦੇ ਉੱਤੇ ਵੀ ਉੱਠ ਰਹੇ ਆ। ਜਿਹੜੀ ਕਮੇਟੀ ਬਣਾਈ ਸੀਗੀ ਕਿ ਕੌਣ ਜਿਹੜੇ ਗਏ ਸੀਗੇ ਇੱਥੇ ਡੇਰਾ ਸਿਰਸਾ, ਜੇ ਗੋਬਿੰਦ ਸਿੰਘ ਲੌਂਗੋਵਾਲ ਹੋਰੀ ਸਰਸੇ ਡੇਰੇ ਨਹੀਂ ਸੀ ਗਏ ਤੇ ਫਿਰ ਉਹਨਾਂ ਨੂੰ ਕਮੇਟੀ ਦੇ ਮੂਹਰੇ ਉਹਨਾਂ ਨੇ ਕਿਉਂ ਨਹੀਂ ਦੱਸਿਆ ਕਿ ਉਹ ਨਹੀਂ ਗਏ, ਜਾਂ ਅਕਾਲ ਤਖਤ ਤੇ ਜਥੇਦਾਰ ਨੂੰ ਕਿਉਂ ਨਹੀਂ ਦੱਸਿਆ। ਜਦੋਂ ਗੱਲ ਜਿਹੜੀ ਸੀਗੀ ਉਹ ਜੋੜੇ ਸਾਫ਼ ਕਰਨ ਵਾਲੀ ਤੇ ਭਾਂਡੇ ਮਾਂਜਣ ਵਾਲੀ ਆਈ, ਉਦੋਂ ਉਹ ਨਾਲ ਜਿਹੜੀ ਸੀ ਉਹ ਉੱਥੇ ਜਾ ਕੇ ਇਹ ਤਨਖਾਹ ਪੂਰੀ ਕਰਦੇ ਰਹੇ। ਜੇ ਉਹ ਕਸੂਰਵਾਰ ਨਹੀਂ ਸੀਗੇ ਤੇ ਫਿਰ ਇੱਥੇ ਗਏ ਕਿਉਂ, ਇਹ ਜਿਹੜਾ ਜੀ ਸਭ ਤੋਂ ਵੱਡਾ ਸਵਾਲ ਹੈ। ਮੁੜ ਕੇ ਇੱਕ ਜਿਹੜਾ ਜ਼ਮੀਨੀ ਵਿਵਾਦ ਹੈ ਜੀ ਉਹ ਉਹਨਾਂ ਦੇ ਵਾਸਤੇ ਖੜਾ ਹੋ ਗਿਆ ਕਿ ਉਹ ਜਿਹੜਾ ਇਹ ਜਿਹੜੀ ਜਗ੍ਹਾ ਸੀਗੀ ਜੀ ਉਹਨਾਂ ਨੇ ਜ਼ਮੀਨ ਦਾ ਤਬਾਦਲਾ ਜਿਹੜਾ ਜੀ ਉਹ ਕਰ ਦਿੱਤਾ ਔਰ ਇਹਦੇ ਵਿੱਚ ਕੁਛ ਗੋਲਮਾਲ ਹੋਇਆ ਜਿਹੜਾ ਜੀ ਉਹ ਦੱਸੀਦਾ। ਹਾਲਾਂਕਿ ਇਸ ਗੱਲ ਤੋਂ ਇਨਕਾਰ ਕਰ ਰਹੇ ਨੇ ਗੋਬਿੰਦ ਸਿੰਘ ਲੌਂਗੋਵਾਲ ਹੋਰੀ ਤੇ ਇਹਨਾਂ ਦਾ ਕੋਈ ਤਬਾਦਲਾ ਜਿਹੜਾ ਜੀ ਉਹ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਵੱਲੋਂ ਜਿਹੜਾ ਸੀਗਾ ਜੀ ਜੋ ਬਿਹਤਰ ਕਰ ਸਕਦਾ ਸੀਗਾ ਉਹ ਕੀਤਾ। ਉਹਨਾਂ ਦੇ ਵੱਲੋਂ ਕੁਝ ਜਿਹੜਾ ਜੀ ਥਾਵਾਂ ਦੇ ਉੱਤੇ, ਕਿਉਂਕਿ ਉਹ ਰਾਜਨੀਤਿਕ ਵਿਅਕਤੀ ਨੇ, ਰਾਜਨੀਤਿਕ ਵਿਅਕਤੀ ਜਿਹੜਾ ਜੀ ਉਹ ਬਾਕੀ ਧਰਮਾਂ ਵਾਲਿਆਂ ਦੇ ਕੋਲੇ ਵੀ ਜਾਂਦਾ ਤੇ ਉਹ ਉੱਥੇ ਜਾ ਕੇ ਟਿੱਕੇ ਵਗੈਰਾ ਲਾਉਣੇ ਜਾਂ ਜਿਹੜਾ ਜੀ ਵੋਟਾਂ ਮੰਗਣੀਆਂ, ਉਹ ਵੀਡੀਓ ਦੇ ਰੂਪ ਦੇ ਵਿੱਚ ਹੁਣ ਜਿਹੜੀਆਂ ਜੀ ਉਹ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ। ਉਹਨਾਂ ਨੂੰ ਜਵਾਬ ਜਿਹੜਾ ਜੀ ਉਹ ਦੇਣਾ ਔਖਾ ਹੋਇਆ ਪਿਆ। ਇਹ ਕਿਹਾ ਜਾ ਰਿਹਾ ਜਿਹੜੀਆਂ ਅਕਾਲੀ ਸਫਾ ਨੇ ਉਹਨਾਂ ਦੇ ਜਿਹੜੇ ਅੰਦਰੂਨੀ ਨੇ ਉਹ ਇਹ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੀ ਜਿਹੜੀ ਪਾਵਰ ਹੈ ਉਹ ਘੱਟ ਕਰਨ ਦੇ ਵਾਸਤੇ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੂੰ ਉਹਨਾਂ ਦੇ ਜ਼ਿਲ੍ਹੇ ਦੇ ਵਿੱਚੋਂ ਚੁੱਕ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ। ਕਿਉਂਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਾਰ ਹੋਈ ਹੈ ਅਕਾਲੀ ਦਲ ਦੀ ਤਾਂ ਉਦੋਂ ਸਭ ਤੋਂ ਪਹਿਲਾਂ ਅੰਦਰ ਜਿਹੜੀ ਮੀਟਿੰਗ ਦੇ ਵਿੱਚ ਇਸ਼ੂ ਉਠਾਇਆ ਸੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਔਰ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਜ਼ਿੰਮੇਵਾਰੀ ਲੈਣ ਇਹਨਾਂ ਚੋਣਾਂ ਦੀ ਹਾਰ ਦੀ। ਸ਼ਾਇਦ ਉਹ ਜਿਹੜੀ ਗੱਲ ਸੀ ਉਹਦੇ ਕਰਕੇ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੂੰ ਜਿਹੜਾ ਜੀ ਪ੍ਰਧਾਨ ਬਣਾਇਆ ਗਿਆ। ਪਰ ਜਿਸ ਕਿਸਮ ਦੇ ਵਿਵਾਦ ਸ਼ੁਰੂ ਹੋ ਗਏ ਆ ਉਹਨਾਂ ਨੇ ਪਤਾ ਨਹੀਂ ਇਹ ਵਿਵਾਦ ਜਿਹੜੇ ਕਿੱਥੇ ਜਾ ਕੇ ਜਿਹੜਾ ਜੀ ਉਹ ਅਟਕਣਗੇ। ਇਹਨਾਂ ਇਕੱਲੇ ਅਕਾਲ ਤਖਤ ਦੇ ਜਥੇਦਾਰ ਜਿਹੜੇ ਵਿਵਾਦਾਂ 'ਚ ਘਿਰੇ ਸੀ, ਹੁਣ ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਵਾਦ ਵੀ ਉਹਦੇ ਪ੍ਰਧਾਨ ਦਾ ਜਿਹੜਾ ਵਿਵਾਦ ਹੈ ਉਹ ਵੀ ਇਸ ਵੇਲੇ ਵੱਡਾ ਹੋ ਰਿਹਾ ਜੀ। ਬਿਲਕੁਲ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਚੀਜ਼ ਹੈਗੀ ਆ ਜਿੱਥੇ ਇਹੋ ਜਿਹੇ ਪ੍ਰਧਾਨਾਂ ਦੀ ਤਾਂ ਵੈਸੇ ਲੋੜ ਨਹੀਂ ਗੀ। ਤੇ ਅੱਗੇ ਆਪਾਂ ਗਸਾਈ ਕਤਲਕਾਂਡ ਦੀ ਜੇ ਗੱਲ ਕਰੀਏ ਤੇ NIA ਗਈ ਸੀਗੀ ਜੀ ਉੱਤਰ ਪ੍ਰਦੇਸ਼ ਦੇ ਵਿੱਚ ਛਾਣਬੀਣ ਕਰਨ ਦੇ ਲਈ, ਤਾਂ ਉੱਥੇ ਉਸ ਦੇ ਉੱਤੇ ਹਮਲਾ। ਜੀ ਇਸ ਮਾਮਲੇ ਦੇ ਵਿੱਚ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹਨੇ ਮੇਨ ਸ਼ੂਟਰ ਹਰਦੀਪ ਸਿੰਘ ਉਰਫ ਸ਼ੇਰਾ ਤੇ ਰਮਨਦੀਪ ਸਿੰਘ ਰਮਨਾ ਜਿਹੜਾ ਜੀ ਇਹਨੂੰ ਰਿਮਾਂਡ ਦੇ ਉੱਤੇ ਲਿਆ ਹੋਇਆ ਔਰ ਇੱਕ ਜਿਹੜਾ ਗੈਂਗਸਟਰ ਆ ਜੇਲ੍ਹ ਦੇ ਵਿੱਚੋਂ ਗੁਗਨੀ ਉਹਨੂੰ ਵੀ ਇਹਨਾਂ ਨੇ ਰਿਮਾਂਡ ਦੇ ਉੱਤੇ ਲਿਆ। ਔਰ ਇਹ ਪਤਾ ਲੱਗਾ ਜੀ ਕਿ ਇਹਨਾਂ ਦੀ ਜਿਹੜੀ ਪੁੱਛਗਿੱਛ ਸੀ ਉੱਥੋਂ ਪਤਾ ਲੱਗਾ ਕਿ ਇਹਨਾਂ ਨੂੰ ਹਥਿਆਰ ਜਿਹੜੇ ਸੀਗੇ ਉਹ ਉੱਤਰ ਪ੍ਰਦੇਸ਼ ਤੋਂ ਮੁਹੱਈਆ ਕਰਵਾਏ ਗਏ ਸੀਗੇ। NIA ਨੇ ਜਿਹੜੀ ਜੀ ਇੱਥੇ ਜਾ ਕੇ ਛਾਪੇਮਾਰੀ ਕੀਤੀ। 2 ਦਸੰਬਰ ਦੀ ਰਾਤ ਨੂੰ ਮੇਰਠ ਪਹੁੰਚੀ, ਉੱਥੋਂ ਇੱਕ ਬੰਦੇ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ। ਉਹਦੇ ਤੋਂ ਪਤਾ ਲੱਗਾ ਕਿ ਅੱਗੇ ਕੋਈ ਮਲੂਕ ਹੈ ਜਿਹੜਾ ਕਿ ਇਹ ਹਥਿਆਰ ਮੁਹੱਈਆ ਜਿਹੜਾ ਉਹ ਕਰਵਾਉਂਦਾ ਤੇ ਉੱਥੇ ਜਾ ਕੇ ਜਦੋਂ ਇਹਨੇ NIA ਨੇ ਜਿਹੜਾ ਜੀ ਉਹ ਛਾਪਾ ਮਾਰਿਆ ਤਾਂ ਉੱਥੇ ਜਿਹੜੀ ਇਹ NIA ਦੀ ਟੀਮ ਤੇ ਉੱਤਰ ਪ੍ਰਦੇਸ਼ ਦੀ ਪੁਲਿਸ ਜਿਹੜੀ ਉਹਨਾਂ ਦੇ ਨਾਲ ਗਈ ਸੀਗੀ ਉਹਨਾਂ ਦੇ ਉੱਤੇ ਹਮਲਾ ਜਿਹੜਾ ਜੀ ਉਹ ਕਰ ਦਿੱਤਾ ਗਿਆ। ਪਥਰਾਓ ਤੇ ਫਾਇਰਿੰਗ ਦੇ ਵਿੱਚ ਗੋਲੀ ਲੱਗਣ ਦੇ ਨਾਲ ਇੱਕ ਜਿਹੜਾ SOG ਸੀਗਾ ਜਵਾਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਪੁਲਿਸ ਦੀਆਂ ਗੱਡੀਆਂ ਜਿਹੜੀਆਂ ਉਹ ਤੋੜ ਦਿੱਤੀਆਂ ਗਈਆਂ। ਪੁਲਿਸ ਵਾਲੇ ਫਾਇਰਿੰਗ ਕਰਕੇ ਆਪਣੇ ਆਪ ਨੂੰ ਬਚਾ ਕੇ ਜਿਹੜਾ ਸੀਗਾ ਜੀ ਉਹ ਉੱਥੇ ਨਿਕਲੇ ਔਰ ਜਿਹੜਾ ਇਹ ਬਦਮਾਸ਼ ਸੀਗਾ ਜੀ ਜਿਹਨੂੰ ਫੜਨ ਦੇ ਵਾਸਤੇ ਗਏ ਸੀ ਉਹ ਫਾਇਰਿੰਗ ਕਰਦਾ ਹੋਇਆ ਉੱਥੋਂ ਫਰਾਰ ਹੋ ਗਿਆ ਔਰ 2 ਨੂੰ ਜਿਹੜਾ ਜੀ ਉੱਥੋਂ ਹਿਰਾਸਤ ਦੇ ਵਿੱਚ
ਲਿਆ ਗਿਆ ਜਿਹੜਾ ਉਹ ਦੱਸੀਦਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਰਵਿੰਦਰ ਗੋਸਾਈ ਵਾਲਾ ਮਾਮਲਾ ਸੀਗਾ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਇਹ ਜਿਹੜਾ ਸਾਰੇ ਹੋਈ ਹੈ ਜੀ ਇਹ ਭਾਵ ਕਿ ਹਥਿਆਰ ਕਿੱਥੋਂ ਆਏ ਸੀਗੇ। ਹਾਲਾਂਕਿ ਜਿਹੜੇ ਬਾਕੀ ਮਾਮਲੇ ਨੇ ਉਹ ਵੀ ਸਾਰੇ ਦੇ ਸਾਰੇ ਪੰਜਾਬ ਦੀ ਪੁਲਿਸ ਦੇ ਵੱਲੋਂ, ਪੰਜਾਬ ਦੀ ਸਰਕਾਰ ਦੇ ਵੱਲੋਂ NIA ਨੂੰ ਸੌਂਪ ਦਿੱਤੇ ਗਏ ਆ, ਪਰ ਇਨਵੈਸਟੀਗੇਸ਼ਨ ਅਜੇ ਜਿਹੜੀ ਹੈ ਜੀ ਉਹ ਸਿਰਫ ਗੋਸਾਈ ਮਾਮਲੇ ਦੀ NIA ਜਿਹੜੀ ਉਹ ਕਰ ਰਹੀ। ਸੋ ਜਿਹੜੇ ਪੰਜਾਬ ਪੁਲਿਸ ਨੇ ਜਿਹਨੇ ਖੁਲਾਸਾ ਕੀਤਾ ਸੀਗਾ ਕਿ ਸਾਰੇ ਉਹਨਾਂ ਨੇ ਕੀਤੇ, ਉਹ ਇਸ ਥਾਂ ਤੱਕ ਨਹੀਂ ਸੀ ਪਹੁੰਚੀ ਕਿ ਹਥਿਆਰ ਜਿਹੜੇ ਆ ਜੀ ਉਹ ਕਿੱਥੋਂ ਮੁਹੱਈਆ ਕਰਾਏ ਗਏ ਆ। ਉਹ ਉੱਤਰ ਪ੍ਰਦੇਸ਼ ਤੋਂ ਕਰਵਾਏ ਗਏ ਆ। ਉੱਥੇ ਜਦੋਂ ਗਏ ਨੇ ਤੇ ਗਾਂ ਅੱਗੋਂ ਫਾਇਰਿੰਗ ਦਾ ਸਾਹਮਣਾ ਕਰਨਾ ਪਿਆ NIA ਜੀ। ਦੇਖੋ ਬਹੁਤ ਵੱਡਾ ਜਾਲ ਪਿਛ ਗਿਆ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਭੋਪਾਲ ਕਾਂਡ ਹੋਇਆ ਸੀਗਾ ਇੱਕ ਕੋਈ 32-33 ਸਾਲ ਪਹਿਲਾਂ, ਕੀ ਉਸ ਦਾ ਕੋਈ ਮੁਆਵਜ਼ਾ ਮਿਲਿਆ, ਕੁਛ ਹੋਇਆ? 33 ਸਾਲ ਜਿਹੜਾ ਦੀ ਬੀਤ ਜਾਣ ਤੋਂ ਬਾਅਦ ਵੀ ਜਿਹੜੇ ਪੀੜਤ ਨੇ ਉਹਨਾਂ ਨੂੰ ਅਜੇ ਵੀ ਯੋਗ ਮੁਆਵਜ਼ੇ ਦੀ ਉਡੀਕ ਹੈ। ਜ਼ਹਿਰੀਲੀ ਗੈਸ ਦੇ ਨਾਲ ਮਾਰ ਦੇ ਹੇਠ ਆਏ ਜੀ ਰੋਗਾਂ ਦੇ ਨਾਲ ਜੂਝ ਰਹੇ ਲੋਕ ਜਿਹੜੇ ਨੇ ਉਹਨਾਂ ਨੂੰ ਚੰਗਾ ਇਲਾਜ ਤੇ ਯੋਗ ਮੁਆਵਜ਼ੇ ਲਈ ਲੜਨਾ ਪੈ ਰਿਹਾ। ਸਨਅਤੀ ਆਫਤ ਦਾ ਵੱਟ ਸਹਿਣ ਵਾਲੇ ਲੋਕਾਂ ਤੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੇ ਇੱਕ ਪਟੀਸ਼ਨ ਜਿਹੜੀ ਆ ਜੀ ਉਹ ਸਾਈਨ ਕਰਕੇ ਸੁਪਰੀਮ ਕੋਰਟ ਦਾਖਲ ਕਰਨ ਦਾ ਫੈਸਲਾ ਕੀਤਾ ਹੈ। ਪਟੀਸ਼ਨ ਦੇ ਵਿੱਚ ਵੱਧ ਮੁਆਵਜ਼ੇ ਦੀ ਮੰਗ ਦੇ ਵਾਸਤੇ ਦਸੰਬਰ 2010 ਦੇ ਵਿੱਚ ਸਰਕਾਰ ਦੇ ਵੱਲੋਂ ਦਾਇਰ ਕ੍ਰੀਏਟਿਵ ਪਟੀਸ਼ਨ ਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਆ। ਭੋਪਾਲ ਗੈਸ ਹਾਦਸਾ ਜਿਹੜਾ ਜੀ ਇਹਦੇ ਵਾਸਤੇ ਜਿਹੜੇ ਮੁੜ ਸੇਵਾ ਮੰਤਰੀ ਆ ਉਹ ਇਹ ਕਹਿੰਦਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਸਨਅਤੀ ਹਾਦਸੇ ਦੇ ਪੀੜਤਾਂ ਨੂੰ ਅਮਰੀਕਨ ਜਿਹੜੀ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਸੀਗੀ ਉਹਨੇ ਅਜੇ ਤੱਕ ਯੋਗ ਮੁਆਵਜ਼ਾ ਨਹੀਂ ਦਿੱਤਾ। ਇਸ ਕੈਮੀਕਲ ਪਲਾਂਟ ਤੇ 2 ਕੈਮੀਕਲਸ ਦਾ ਕਬਜ਼ਾ ਹੈ। ਮੰਤਰੀ ਇਹ ਕਹਿੰਦਾ ਜੀ ਕਿ ਕਾਂਗਰਸ ਦੀ ਅਗਵਾਈ ਵਾਲੀ ਉਦੋਂ ਦੀ ਜਿਹੜੀ ਸਰਕਾਰ ਸੀਗੀ ਕੇਂਦਰ ਦੀ, ਉਹਨੇ ਜਿਹੜੇ ਇਹਦਾ ਮਾਲਕ ਸੀਗਾ ਵਾਰਨ ਐਂਡਰਸਨ ਉਹਨੂੰ ਫੜਨ ਦੀ ਜਗ੍ਹਾ ਉਹਨੂੰ ਮੁਲਕ ਚੋਂ ਬਾਹਰ ਕੱਢ ਦਿੱਤਾ ਸੀਗਾ। ਸਾਰੰਗ ਜਿਹੜਾ ਜੀ ਉਹ ਵੀ ਕਹਿੰਦਾ ਕਿ ਕਿਊਰੇਟਿਵ ਪਟੀਸ਼ਨ 'ਚ UC ਤੋਂ ਪੀੜਤਾਂ ਦੀ ਭਲਾਈ ਦੇ ਵਾਸਤੇ 1000 ਕਰੋੜ ਰੁਪਏ ਦਾ ਮੁਆਵਜ਼ਾ ਜਿਹੜਾ ਉਹ ਮੰਗਿਆ ਗਿਆ। ਜਿਹੜਾ ਭੋਪਾਲ ਗੈਸ ਪੀੜਤ ਮਹਿਲਾ ਉਦਯੋਗ ਸੰਗਠਨ ਆ ਜੀ ਉਹ ਜਿਹੜਾ 3 ਦਹਾਕਿਆਂ ਤੋਂ ਗੈਸ ਪੀੜਤਾਂ ਦੇ ਵਾਸਤੇ ਕੰਮ ਕਰ ਰਿਹਾ, ਉਹ ਕਹਿੰਦਾ ਕਿ 2 ਤੇ 3 ਦਸੰਬਰ 1984 ਦੀ ਵਿਚਕਾਰਲੀ ਰਾਤ ਨੂੰ ਗੈਸ ਲੀਕ ਹੋਣ ਕਰਕੇ ਇਹ ਜਿਹੜਾ ਭਾਣਾ ਵਾਪਰਿਆ ਸੀਗਾ। ਇਸ ਤੋਂ ਬਾਅਦ UCC ਨੇ 715 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਸੀਗਾ। ਇਸ ਹਾਦਸੇ ਦੇ ਵਿੱਚ 3000 ਲੋਕ ਮਾਰੇ ਗਏ ਸੀਗੇ, ਜਦੋਂ ਕਿ 1 ਲੱਖ ਤੋਂ ਉੱਪਰ ਲੋਕ ਜਿਹੜੇ ਆ ਉਹ ਸਿੱਧੇ ਤੌਰ ਦੇ ਉੱਤੇ ਇਹਦੇ ਅਸਰ ਦੇ ਥੱਲੇ ਜਿਹੜਾ ਜੀ ਉਹ ਆ ਗਏ ਸੀ। 33 ਸਾਲਾਂ ਦਾ ਸਮਾਂ ਕੋਈ ਛੋਟਾ ਮੋਟਾ ਨਹੀਂ ਹੁੰਦਾ, ਬਹੁਤ ਲੰਮਾ ਸਮਾਂ ਜਿਹੜਾ ਜੀ ਉਹ ਹੁੰਦਾ। UCC ਦੇ ਮਾਲਕ ਐਂਡਰਸਨ ਦੇ ਖਿਲਾਫ 92 ਤੇ 2009 ਦੇ ਵਿੱਚ ਗੈਰ ਜ਼ਮਾਨਤੀ ਵਾਰੰਟ ਕੱਢੇ ਗਏ। ਐਂਡਰਸਨ ਨੂੰ 1 ਫਰਵਰੀ 92 ਨੂੰ ਭਗੌੜਾ ਜਿਹੜਾ ਜੀ ਉਹ ਐਲਾਨਿਆ ਗਿਆ ਔਰ ਐਂਡਰਸਨ ਜਿਹੜਾ ਸੀਗਾ ਜੀ ਉਹਦੀ ਸਤੰਬਰ 2014 ਦੇ ਵਿੱਚ ਮੌਤ ਹੋ ਗਈ ਸੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।